ਸੋ ਬਿਲਕੁਲ ਜਿਹੜੀ ਫਲੱਡ ਵਾਰਨਿੰਗ ਆ, ਹੁਣ ਦੇਖੋ ਹਰ ਇੱਕ ਨੂੰ ਆਪਣੇ ਆਪਣੇ ਪਿੰਡ ਦਾ ਫਿਕਰ ਹੁੰਦਾ ਆ। ਹੁਣ ਸਤਨਾਮ ਸਿੰਘ ਸੰਦਰ ਜੀ ਮਰਸਡ ਏਰੀਏ ਨੂੰ ਬਿਲੋਂਗ ਕਰਦੇ ਆ, ਤੇ ਮਰਸਡ ਏਰੀਏ 'ਚ 2 ਘੰਟੇ ਪਹਿਲਾਂ ਜਿਹੜੀ ਆ ਵਾਰਨਿੰਗ ਇਸ਼ੂ ਕੀਤੀ ਗਈ ਆ। ਉੱਥੇ ਦੇ ਜਿਹੜੇ ਆਫੀਸ਼ੀਅਲਸ ਆ, ਫਲੱਡ ਵਾਰਨਿੰਗ ਉਹਨਾਂ ਨੇ ਕੀਤੀ ਆ। ਵੀਅਰ ਕ੍ਰੀਕ ਜੋ ਉੱਥੇ ਹੈਗੀ ਆ, ਉਹ ਕਹਿੰਦੇ 25 ਫੁੱਟ ਉੱਚੀ ਪਹੁੰਚ ਸਕਦੀ ਹੈਗੀ ਆ। ਸੋ ਇਹ ਕ੍ਰੀਕ ਦਾ ਦੇਖ ਲਓ, ਪਾਣੀ ਜੇ 25 ਫੁੱਟ ਉੱਚਾ ਹੋਊਗਾ ਤੇ ਕਿੰਨਾ ਜ਼ਿਆਦਾ ਜਿਹੜਾ ਉਹ ਨੁਕਸਾਨ ਕਰ ਸਕਦਾ ਆ। ਮਰਸਡ ਦੇ ਸਕੂਲਾਂ ਨੇ ਬੰਦ ਕਰ ਦਿੱਤੇ ਅੱਜ ਆਪਣੇ ਜਿਹੜੇ ਸਕੂਲ ਆ, ਮਰਸਡ ਯੂਨੀਅਨ ਹਾਈ ਸਕੂਲ ਡਿਸਟ੍ਰਿਕਟ ਤੇ ਮਰਸਡ ਸਿਟੀ ਸਕੂਲ ਡਿਸਟ੍ਰਿਕਟ, ਉਹਨਾਂ ਨੇ ਕਿਹਾ ਵੀ ਮੰਗਲਵਾਰ ਨੂੰ ਸਾਰੇ ਸਕੂਲ ਜਿਹੜੇ ਉਹ ਕੈਂਸਲ ਜਿਹੜੇ ਉਹ ਰਹਿਣਗੇ, ਜਿੰਨੇ ਵੀ ਉਸ ਦੇ ਅੰਡਰ ਇਹਨਾਂ ਸਕੂਲ ਡਿਸਟ੍ਰਿਕਟਸ ਦੇ ਵਿੱਚ ਆਉਂਦੇ ਆ, ਤੇ ਉਹ ਸਕੂਲ ਜਿਹੜੇ ਉਹ ਬੰਦ ਰਹਿਣਗੇ। ਬੇਅਰ ਕ੍ਰੀਕ ਜਿਹੜੀ ਚੜ੍ਹ ਰਹੀ ਹੈ, ਜਿੱਦਾਂ ਹਰਜੋਤ ਜੀ ਨੇ ਦੱਸਿਆ, ਉਹਦੇ ਕਰਕੇ ਇਵੈਕੂਏਸ਼ਨ ਆਰਡਰਸ ਜਿਹੜੇ ਆ ਉਹ ਜਾਰੀ ਕੀਤੇ ਗਏ ਨੇ। ਉੱਥੋਂ ਦੇ ਸ਼ੈਰਿਫ ਵਰਨ ਵਾਂਕੇ ਉਹਨਾਂ ਨੇ ਇਵੈਕੂਏਸ਼ਨ ਆਰਡਰ ਜਿਹੜੇ ਪਲਨਾਡਾ ਕਰਕੇ ਕਮਿਊਨਿਟੀ ਆ ਸਾਰੀ ਦੀ ਸਾਰੀ, ਜਿੱਥੇ 4000 ਲੋਕਾਂ ਦੀ ਪਾਪੂਲੇਸ਼ਨ ਆ, ਉਹਨਾਂ ਨੂੰ ਸਾਰਿਆਂ ਨੂੰ ਉੱਥੋਂ ਨਿਕਲਣ ਦੇ ਲਈ ਆਖਿਆ ਆ। ਸੋ ਬੇਅਰ ਕ੍ਰੀਕ ਇਸ ਟਾਈਮ ਓਵਰਫਲੋ ਕਰ ਰਹੀ ਆ, ਫਲੱਡਡ ਹੋਣ ਦੇ ਉਸਤੇ ਜਿਹੜੇ ਬਹੁਤ ਜ਼ਿਆਦਾ ਖਤਰੇ ਨੇ। ਇਵੈਕੂਏਸ਼ਨ ਸ਼ੈਲਟਰ ਇਹਨਾਂ ਸਾਰੇ ਲੋਕਾਂ ਦੇ ਲਈ ਮਰਸਡ ਕਾਊਂਟੀ ਫੇਅਰ ਗਰਾਊਂਡ ਦੇ ਵਿੱਚ ਬਣਾਇਆ ਗਿਆ ਹੈਗਾ ਆ। ਜੀ ਬਿਲਕੁਲ, ਜਿਹੜੀ ਵੀਅਰ ਕ੍ਰੀਕ ਆ ਉਹ ਕੱਲ 4:45 ਤੇ 18.99 ਫੁੱਟ ਦੇ ਉੱਤੇ ਚੱਲ ਰਹੀ ਸੀ, ਤੇ ਉੱਥੇ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਕਿਹਾ ਸੀ ਵੀ 23 ਫੁੱਟ ਤੇ ਚੱਲ ਗਈ ਤਾਂ ਫਲੱਡ ਸਟੇਜ ਹੋਊਗੀ। ਹੁਣ ਲੇਟੈਸਟ ਜੋ ਆ ਰਹੀ ਆ ਉਹ ਆਲਰੇਡੀ 25 ਫੁੱਟ ਤੇ ਚੱਲ ਰਹੀ ਆ। ਸੋ ਇਹਦਾ ਮਤਲਬ ਇਹ ਆ ਵੀ ਉੱਥੇ ਫਲੱਡ ਆਉਣ ਦੇ ਬਹੁਤ ਜ਼ਿਆਦਾ ਚਾਂਸ ਆ। ਜੀ ਬਿਲਕੁਲ। ਸੋ ਇਵੈਕੂਏਸ਼ਨ ਆਰਡਰ ਜਿਹੜੇ ਉੱਥੇ ਪਲਨਾਡਾ ਕਰਕੇ ਇਲਾਕਾ ਆ, ਉੱਥੇ ਆਖੇ ਆ। ਉਹ ਪਲਨਾਡਾ ਦੇ ਰੈਜ਼ੀਡੈਂਟਸ ਜਿਹੜੇ ਰਹਿ ਰਹੇ, ਉਹਨਾਂ ਨੂੰ ਕਿਹਾ ਵੀ ਉੱਥੇ ਜਿਹੜੀ ਡਾਲਰ ਜਨਰਲ ਹੈਗਾ ਆ, ਉੱਥੇ ਪਹੁੰਚੋ ਸਮਹਾਓ, ਤੇ ਉੱਥੋਂ ਤੁਹਾਨੂੰ ਬੱਸ ਪਿਕਅਪ ਕਰਕੇ ਫੇਅਰ ਗਰਾਊਂਡਸ ਤੱਕ ਜਿਹੜੀ ਮਰਸੈਟ ਦੇ ਵਿੱਚ ਉਹ ਲੈ ਜਾਵੇਗੀ। ਸੋ ਜੀ ਸਟਰੀਟ ਹਾਈਵੇ 59 ਇਹ ਫਲੱਡਿੰਗ ਕਰਕੇ ਮਰਸਡ ਏਰੀਆ 'ਚ ਕਲੋਜ਼ ਆ। ਜੀ ਬਿਲਕੁਲ। ਸੋ ਇਹ ਦੇਖੋ, ਇਹ ਨਾਲ ਦੇ ਨਾਲ ਆਪਾਂ ਤੁਹਾਨੂੰ ਅਪਡੇਟਸ ਜਿਹੜੀਆਂ ਆ ਵਿੱਚ ਜਿੱਥੇ ਵੀ ਕਿਤੇ ਕੋਈ ਆਈ ਉਹ ਦੱਸ ਦੇਵਾਂਗੇ। ਬਾਕੀ ਜਿਹੜੇ ਲੋਕ ਟਰੈਵਲ ਕਰ ਰਹੇ ਨੇ ਜਾਂ ਹਨ ਵੱਖ-ਵੱਖ ਇਲਾਕਿਆਂ 'ਚ, ਉਹ ਆਪਣੇ ਇਲਾਕੇ ਦਾ ਦੱਸਣਾ ਚਾਹੁੰਦੇ ਹੋਣ ਤਾਂ ਉਹ ਜ਼ਰੂਰ ਤੁਸੀਂ ਜਿਹੜਾ ਸ਼ੇਅਰ ਕਰ ਸਕਦੇ ਆ, ਸਟੂਡੀਓ 'ਚ ਕਾਲ ਕਰ ਸਕਦੇ ਆ 408-272-5200 4082725200। ਸੈਕਰਾਮੈਂਟੋ ਏਰੀਏ 'ਚ ਵੀ ਹਜੇ ਵੀ ਬਹੁਤ ਸਾਰੇ ਏਰੀਏ ਆ ਵੈਸਟ ਸੈਕਰਾਮੈਂਟੋ ਜਿੱਥੇ ਬਿਜਲੀ ਨਹੀਂ ਆਈ ਹੈਗੀ। ਸਾਡਾ ਜਿਹੜਾ ਪੰਜਾਬੀ ਰੇਡੀਓ USA ਦਾ 1470 AM ਸਟੇਸ਼ਨ ਆ, ਹਜੇ ਵੀ ਉਹ ਆਫ ਆ, ਕਿਉਂਕਿ ਉੱਥੇ ਵੀ ਪਿਛਲੇ 2 ਦਿਨਾਂ ਤੋਂ ਜੋ ਬਿਜਲੀ ਆ ਉਹ ਆਈ ਨਹੀਂ ਹੈਗੀ। ਸੋ ਕਹਿੰਦੇ ਵੀ ਪ੍ਰੋਗਰੈਸ ਕੀਤੀ ਜਾ ਰਹੀ ਆ, ਪਰ ਅਜੇ ਵੀ ਜਿਹੜੀ ਉਹ ਪ੍ਰੋਬਲਮ ਆ। ਅੱਜ ਸਵੇਰੇ ਕੈਲੀਫੋਰਨੀਆ 'ਚ 2 ਲੱਖ ਲੋਕ ਅਜਿਹੇ ਸੀਗੇ ਜਿਨ੍ਹਾਂ ਦੀ ਬਿਜਲੀ ਗੁੱਲ ਸੀਗੀ। ਸਮੱਡ ਜਿਹੜਾ ਇਹ ਇਲਾਕਾ ਆ ਸੈਕਰਾਮੈਂਟੋ ਵਾਲਾ, ਉੱਥੇ 16,000 ਤੋਂ ਵੱਧ ਲੋਕ ਅਜੇ ਵੀ ਬਿਜਲੀ ਤੋਂ ਬਗੈਰ ਹਨ। ਸੋ ਇਹ ਜਿਹੜੀ ਇਸ ਟਾਈਮ ਚੱਲ ਰਹੀ ਆ। ਅੱਜ ਤੇਜ਼ ਹਵਾਵਾਂ ਦੇ ਕਰਕੇ ਹੋਰ ਕਈ ਲੋਕਾਂ ਦੀ ਬਿਜਲੀ ਜਿਹੜੀ ਉਹ ਜਾ ਸਕਦੀ ਆ, ਜੇ ਰੱਬ ਨਾ ਕਰੇ ਜਿਹੜਾ ਹਰਜੋਤ ਸਿੰਘ ਜੀ ਵੀ ਰੁੱਖ ਵਗੈਰਾ ਜੇ ਕੋਈ ਡਿੱਗਦੇ ਨੇ, ਤਾਰਾਂ ਤੂਰਾਂ ਜਿਹੜੀਆਂ ਉਹ ਟੁੱਟਦੀਆਂ ਨੇ, ਤਾਂ ਇਹ ਪ੍ਰੋਬਲਮ ਜਿਹੜੀ ਇਸ ਦੇ ਵਿੱਚ ਉੱਥੇ ਆ ਸਕਦੀ ਆ। ਸੋ ਕਈ ਸਕੂਲ ਡਿਸਟ੍ਰਿਕਟਸ ਆ, ਉਹਨਾਂ ਨੇ ਇਕੱਲੇ ਸਕੂਲ ਦੇ ਉੱਤੇ ਜਿਹੜਾ ਉਹ ਛੱਡਿਆ ਆ ਵੀ ਉਹ ਕੈਂਸਲ ਕਰ ਰਹੇ ਆ ਸਕੂਲਾਂ। ਕਈਆਂ ਨੇ ਅੱਜ ਕੀਤੇ ਆ, ਕਈਆਂ ਨੇ ਕੱਲ੍ਹ ਕੀਤੀਆਂ ਸੀਗੀਆਂ। ਸੋ ਹੁਣ ਤੱਕ ਇਕੱਲੇ ਸੈਕਰਾਮੈਂਟੋ ਕਾਊਂਟੀ ਦੇ ਵਿੱਚ 2 ਲੋਕ ਰੁੱਖਾਂ ਦੇ ਡਿੱਗਣ ਕਰਕੇ ਉਹਨਾਂ ਦੇ ਟੈਂਟਾਂ ਦੇ ਉੱਤੇ ਉਹ ਮਰ ਚੁੱਕੇ ਆ, ਜਿਨ੍ਹਾਂ ਨੂੰ ਜਿਹੜਾ ਇਹਨਾਂ ਨੇ ਜਿਹੜਾ ਹਰਜੋਤ ਸਿੰਘ ਜੀ ਦੱਸਿਆ ਹੈਗਾ ਆ। ਅਮਨ ਧਾਲੀਵਾਲ ਦੱਸਦੇ ਨੇ ਮਰਸੈਟ ਦਾ ਜਿਹੜਾ ਵਾਲਮਾਰਟ ਵਾਲਾ ਇਲਾਕਾ ਆ, ਉਹ ਵੀ ਪੂਰੀ ਤਰ੍ਹਾਂ ਉੱਥੇ ਫਲੱਡਡ ਹੋਇਆ ਪਿਆ ਹੈਗਾ ਆ। ਜੀ, ਸੋ ਕਈ ਸਾਰੇ ਏਰੀਏ 'ਚ ਸ਼ੈਲਟਰ ਸੈਟਅਪ ਕੀਤੇ ਗਏ ਆ। ਐਲਗਰੋਵ ਕੈਲੀਫੋਰਨੀਆ ਸੈਕਰਾਮੈਂਟੋ ਦੇ ਲਾਗੇ ਜੋ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਆ, ਕਈ ਉਹਨਾਂ ਨੇ ਸ਼ੈਲਟਰ ਸੈਟਅਪ ਕੀਤੇ ਆ, ਕਿਉਂਕਿ ਵਿਲਟਨ 'ਚ ਫਲੱਡਿੰਗ ਹੋਈ ਸੀ। ਹੋਰ ਬਹੁਤ ਸਾਰੇ ਏਰੀਏ 'ਚ ਲੋਕ ਕਾਫੀ ਉੱਥੇ ਸੇਵਾ ਕਰ ਰਹੇ ਆ, ਤੇ ਹਜੇ ਕਿਸੇ ਸਿੱਖ ਆਰਗੇਨਾਈਜੇਸ਼ਨ ਵੱਲੋਂ ਨਹੀਂ ਆਇਆ। ਬੜੀ ਵੱਡੀ ਗਿਣਤੀ 'ਚ ਆਪਣੇ ਗੁਰੂ ਘਰ ਸੈਕਰਾਮੈਂਟੋ ਏਰੀਏ 'ਚ ਆ। ਸੋ ਜੋ ਉਸ ਏਰੀਏ 'ਚ ਕੋਈ ਵੀ ਸ਼ੈਲਟਰ ਕਰ ਰਿਹਾ, ਚਾਹੇ ਰੈੱਡ ਕਰਾਸ ਜਾਂ ਹੋਰ ਵੀ ਆਰਗੇਨਾਈਜੇਸ਼ਨ ਆ, ਉਹਨਾਂ ਨਾਲ ਰਲ ਕੇ ਜ਼ਰੂਰ ਜਿੰਨੀ ਸਪੋਰਟ ਕਰ ਸਕਦੇ ਆ ਆਪਾਂ ਨੂੰ ਜਿਹੜੀ ਆ ਕਰਨੀ ਚਾਹੀਦੀ ਆ, ਜਿਹੜੇ ਇਸ ਮੁਸ਼ਕਲ 'ਚ ਫਸੇ ਹੋਏ ਹੈਗੇ ਆ। ਖਾਸ ਕਰਕੇ ਜੋ ਮੈਡੀਕਲ ਫੀਲਡ ਵਾਲੇ ਹੈਗੇ ਆ, ਜੇ ਕੋਈ ਫਾਰਮਾਸਿਸਟ ਆ, ਡਾਕਟਰਸ ਆ, ਕਈ ਵਾਰੀ ਕੀ ਹੁੰਦਾ ਘਰਾਂ 'ਚੋਂ ਇਵੈਕੂਏਟ ਕਰਨ ਨੂੰ ਕਹਿ ਦਿੰਦੇ, ਫਿਰ ਬੰਦਾ ਦਵਾਈਆਂ ਭੁੱਲ ਜਾਂਦਾ, ਦਵਾਈਆਂ ਲੈ ਨਹੀਂ ਸਕਦਾ। ਤੇ ਉਹ ਜ਼ਰੂਰ ਜੇ ਕੋਈ ਸੇਵਾ ਕਰਨ ਵਾਲਾ ਹੋਵੇ, ਜ਼ਰੂਰ ਇਹਨਾਂ ਆਰਗੇਨਾਈਜੇਸ਼ਨ ਨੂੰ ਮਿਲ ਕੇ ਉੱਥੇ ਉਹਨਾਂ ਨੂੰ ਕਰਨੀ ਚਾਹੀਦੀ ਹੈ। ਹਰਜੋਤ ਸਿੰਘ ਜੀ, ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਦੇ ਵਿੱਚ ਕੈਪੀਟਲ ਦੇ ਵਿੱਚ ਦੋਨਾਂ ਧਿਰਾਂ ਦੇ ਲਾਅ ਮੇਕਰਸ ਇੱਕ ਚੀਜ਼ ਦੇ ਉੱਤੇ ਐਗਰੀ ਜਿਹੜੇ ਉਹ ਹੋ ਰਹੇ ਨੇ
ਵੀ ਸਟੇਟ ਨੂੰ ਆਪਣੇ ਜਿਹੜੇ ਵਾਟਰ ਸਿਸਟਮ ਆ ਉਹਨਾਂ ਨੂੰ ਅਪਡੇਟ ਕਰਨ ਦੀ ਜਿਹੜੀ ਉਹ ਜ਼ਰੂਰਤ ਆ। ਕੈਲੀਫੋਰਨੀਆ ਦੀ ਜਿਹੜੀ ਕਪੈਸਿਟੀ ਆ ਪਾਣੀ ਨੂੰ ਇਕੱਠਿਆਂ ਕਰਨ ਦੀ, ਸਟੋਰ ਕਰਨ ਦੀ, ਕਹਿੰਦੇ ਵੀ ਉਸ ਦੇ ਵਿੱਚ ਇਜ਼ਾਫਾ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਅੱਜ ਜੇ ਇੰਨੇ ਮੀਂਹ ਪੈ ਰਹੇ ਆ, ਪਤਾ ਨਹੀਂ ਅਗਲੇ ਸਾਲਾਂ 'ਚ ਕਿੱਦਾਂ ਦੇ ਡਰਾਊਟ ਵਰਗੇ ਕੰਡੀਸ਼ਨ ਰਹਿਣੇ ਆ ਜਾਂ ਫਿਰ ਮੀਂਹ ਪਊਗੇ। ਕਹਿੰਦੇ ਵੀ ਜੇ ਐਟਮੋਸਫੇਰਿਕ ਰਿਵਰਸ ਇੰਨਾ ਪਾਣੀ ਸਿੱਟ ਰਹੀਆਂ ਤੇ ਇਹਨਾਂ ਨੂੰ ਇਕੱਠੇ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਇੱਕ ਅਸੈਂਬਲੀ ਬਿੱਲ 62 ਇਸ ਦੇ ਉੱਤੇ ਚਰਚਾ ਜਿਹੜੀ ਉਹ ਚੱਲ ਰਹੀ ਆ। ਇਹ ਕਈ ਹਫ਼ਤੇ ਪਹਿਲਾਂ ਐਟਮੋਸਫੇਰਿਕ ਰਿਵਰਸ ਜਿਹੜੀਆਂ ਆਈਆਂ ਸੀ ਉਸ ਤੋਂ ਪਹਿਲਾਂ ਇਹ ਪ੍ਰਪੋਜ਼ ਕੀਤਾ ਗਿਆ ਸੀਗਾ। ਅਸੈਂਬਲੀ ਮੈਂਬਰ ਜਿਹੜੇ ਡੇਵਨ ਮੈਥਿਸ ਵਾਈਸੀਲੀਆ ਤੋਂ ਨੇ, ਰਿਪਬਲਿਕਨ ਪਾਰਟੀ ਦੇ, ਇਹਨਾਂ ਨੇ ਪ੍ਰਪੋਜ਼ਲ ਜਿਹੜਾ ਉਹ ਰੱਖਿਆ ਸੀਗਾ ਵੀ ਸਟੇਟ ਨੂੰ ਆਪਣੇ ਜਿਹੜੇ ਟਾਰਗੇਟਸ ਆ ਉਹਨਾਂ ਦੀ ਕਪੈਸਿਟੀ ਵਧਾਉਣ ਦੇ ਲਈ ਕੰਮ ਕਰਨਾ ਚਾਹੀਦਾ ਹੈ। ਤੇ ਕਹਿੰਦੇ 2023 ਤੱਕ 3.7 ਮਿਲੀਅਨ ਏਕੜ ਫੁੱਟ ਪਾਣੀ ਇਕੱਠਾ ਕਰਨ ਦਾ ਜਿਹੜਾ ਗੋਲ ਆ ਇਹ ਹੋਣਾ ਚਾਹੀਦਾ ਹੈ ਤੇ 2040 ਤੱਕ 4 ਮਿਲੀਅਨ ਏਕੜ ਫੀਟ ਜਿਹੜਾ ਪਾਣੀ ਆ ਉਹ ਇਕੱਠਾ ਕਰਨਾ ਚਾਹੀਦਾ। ਕਹਿੰਦੇ ਲੈਟਸ ਗੈਟ ਦਾ ਸਟੋਰੇਜ ਡਨ, ਲੈਟਸ ਗੈਟ ਇਟ ਬਿਲਡ। ਇਹ ਜਿਹੜੀ ਚੀਜ਼ ਹੈਗੀ ਹੈ। ਸੋ ਕਹਿੰਦੇ ਵੀ ਵਾਟਰ ਸਟ੍ਰੈਟਜੀ ਪਲਾਨ ਜਿਹੜਾ ਪਿਛਲੇ ਸਾਲ ਗਵਰਨਰ ਨਿਊਸਮ ਨੇ ਜਿਹੜਾ ਇੰਟਰੋਡਿਊਸ ਕੀਤਾ ਸੀ ਉਸ ਦੇ ਨਾਲ ਹੀ ਆ। ਸੋ ਕਹਿੰਦੇ ਵੀ ਗਵਰਨਰ ਨੇ ਉੱਦਾਂ ਇਹ ਚੇਤਾਵਨੀ ਦਿੱਤੀ ਸੀਗੀ ਵੀ ਜਿਹੜਾ ਸੂਬਾ ਆ 10% ਆਪਣਾ ਪਾਣੀ ਲੂਜ਼ ਕਰ ਸਕਦਾ ਆ ਵਾਟਰ ਸਪਲਾਈ ਦਾ 2040 ਤੱਕ। ਸੋ ਮੈਥਿਸ ਦੇ ਇਸ ਬਿੱਲ ਦੇ ਨਾਲ ਉਹ ਕਹਿੰਦੇ ਆ ਵੀ ਅਸੀਂ ਇਸੇ ਚੀਜ਼ ਨੂੰ ਪੂਰੀਆਂ ਕਰਨ ਦੀ ਜਿਹੜੀ ਉਹ ਕੋਸ਼ਿਸ਼ ਹੈ। ਤੇ ਨਾਲ ਦੇ ਨਾਲ ਜਿਹੜਾ ਅਸੈਂਬਲੀ ਮੈਂਬਰ ਕ੍ਰਿਸ ਵਾਰਡ ਨੇ ਸੈਨ ਡੀਏਗੋ ਤੋਂ, ਡੈਮੋਕ੍ਰੇਟ ਪਾਰਟੀ ਤੋਂ, ਉਹਨਾਂ ਨੇ ਇੱਕ ਹੋਰ ਬਿੱਲ AB 30 ਜਿਹੜਾ ਉਹ ਪੇਸ਼ ਕੀਤਾ। ਕਹਿੰਦੇ ਵੀ ਉਹਦੇ ਨਾਲ ਵਾਟਰ ਸਪਲਾਈ ਤੇ ਫਲੱਡ ਪ੍ਰੀਵੈਂਸ਼ਨ ਨਵੀਂ ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ ਉਸ ਨੂੰ ਆਪਟੀਮਾਈਜ਼ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਦੇਖੋ ਹੁਣ ਕੀ ਜਿਹੜਾ ਇਸ ਦੇ ਵਿੱਚ ਹਰਜੋਤ ਸਿੰਘ ਜੀ ਬਣਦਾ ਆ, ਪਰ ਡੈਫੀਨੇਟਲੀ ਇੰਨਾ ਪਾਣੀ ਆਇਆ ਆ ਤੇ ਜਿੰਨਾ ਸਾਂਭ ਹੋ ਸਕਦਾ ਹੈ ਵੱਧ ਸਟੋਰੇਜਸ ਵਾ ਹੋਰ ਚੀਜ਼ਾਂ ਆ ਉਸ ਦੇ ਵੱਲ ਜ਼ਰੂਰ ਤਵੱਜੋ ਦੇਣ ਦੀ ਜ਼ਰੂਰਤ ਹੈਗੀ ਆ। ਸੋ ਬਹੁਤ ਸਾਰੇ ਸਰੋਤੇ ਸਾਡੇ ਪੂਰੇ ਆਲ ਓਵਰ USA, ਕੈਨੇਡਾ, ਇੰਡੀਆ, ਹੋਰ ਮੁਲਕਾਂ 'ਚ ਵੀ ਸੁਣਦੇ ਆ। ਜੇ ਕੈਲੀਫੋਰਨੀਆ ਦੀ ਹੁਣ ਦੀ ਲੇਟੈਸਟ ਸਿਚੁਏਸ਼ਨ ਦੱਸਦੇ ਜਾਈਏ, 9 ਦਰਿਆ ਕੈਲੀਫੋਰਨੀਆ ਦੇ ਇਸ ਵੇਲੇ ਫਲੱਡ ਸਟੇਜ ਤੋਂ ਉੱਪਰ ਜਾ ਰਹੇ ਆ। 32 ਲੋਕੇਸ਼ਨਾਂ ਦੇ ਉੱਤੇ ਜੋ ਮੋਨੀਟਰ ਕਰ ਰਹੇ ਹੈਗੇ ਫਲੱਡ ਕੰਟਰੋਲ ਨੂੰ ਕਰਨ ਦੇ ਲਈ ਵੀ ਇਹ ਲੈਵੀਜ਼ ਇੱਥੇ ਟੁੱਟ ਸਕਦੀਆਂ ਹੈਗੀਆਂ। ਨੈਸ਼ਨਲ ਵੈਦਰ ਸਰਵਿਸ ਤੇ ਕੈਲੀਫੋਰਨੀਆ ਨਵਾਡਾ ਰਿਵਰ ਫੋਰਕਾਸਟਰ ਸੈਂਟਰ ਨੇ ਇਹ ਦੱਸਿਆ ਹੈਗਾ। ਸਭ ਤੋਂ ਵੱਧ ਖਤਰਾ ਕੰਜ਼ਿਊਮਰ ਰਿਵਰ ਸੈਕਰਾਮੈਂਟੋ ਦੇ ਵਿੱਚ ਹੈਗਾ, ਕਿਉਂਕਿ ਉੱਥੇ ਤਿੰਨ ਜਗ੍ਹਾ ਦੇ ਉੱਤੇ ਲੈਵੀ ਬ੍ਰੀਚ ਹੋਈ ਸੀ, ਜਿਨ੍ਹਾਂ ਕਰਕੇ ਪਿੱਛੇ ਫਲੱਡ ਵਿਲਟਨ ਟਾਊਨ ਹੋਰ ਜਗ੍ਹਾ ਆਏ ਸੀਗੇ। ਇਸ ਤੋਂ ਬਿਨਾਂ ਬੀਅਰ ਕ੍ਰੀਕ ਮਰਸਡ ਕਾਉਂਟੀ ਦੇ ਵਿੱਚ, ਸੈਨ ਲੋਰੈਂਜ਼ੋ ਰਿਵਰ ਸੈਂਤਾ ਕਰੂਜ਼ ਕਾਉਂਟੀ ਦੇ ਵਿੱਚ, ਵਾਟਸਨਵਿਲ ਵਾਲਾ ਏਰੀਆ ਬਹੁਤ ਜ਼ਿਆਦਾ ਜਿਹੜਾ ਫਲੱਡਡ ਆ, ਰਸ਼ੀਅਨ ਰਿਵਰ ਸਨੋਮਾ 'ਚ, ਮੈਂਡੋਸੀਨੋ ਕਾਉਂਟੀ ਦੇ ਵਿੱਚ, ਕਾਰਮਲ ਰਿਵਰ ਮੌਂਟਰੇ ਕਾਉਂਟੀ ਦੇ ਵਿੱਚ, ਪਹਾਰੋ ਰਿਵਰ ਸੈਂਤਾ ਕਰੂਜ਼ 'ਚ ਤੇ ਹੋਰ ਮੌਂਟਰੇ ਕਾਉਂਟੀ ਦੇ ਵਿੱਚ। ਮਾਸ ਇਵੈਕੂਏਸ਼ਨ ਜੋ ਆ ਉਹ ਸਦਰਨ ਕੈਲੀਫੋਰਨੀਆ ਦਾ ਟਾਊਨ ਮੌਂਟੇਸੀਟੋ ਆ, ਉੱਥੇ ਕੀਤੀ ਗਈ ਹੈਗੀ ਆ। ਉੱਥੇ ਹਰ ਇੱਕ ਬੰਦੇ ਨੂੰ ਕਿਹਾ ਗਿਆ ਵੀ ਇਸ ਟਾਊਨ ਚੋਂ ਬਾਹਰ ਨਿਕਲ ਜਾਓ, ਤੇ ਪੁਲਿਸ ਜਿਹੜੀ ਆ ਉਹ ਸਪੀਕਰ ਲਾ ਕੇ ਸਾਰਿਆਂ ਨੂੰ ਉੱਥੋਂ ਕੱਢ ਰਹੀ ਹੈਗੀ ਆ। ਸੋ ਤੈਨੂੰ ਇਹ ਦੱਸਦੇ ਜਾਈਏ, ਇਹ ਉਹੀ ਟਾਊਨ ਆ ਮੌਂਟੇਸੀਟੋ ਜਿੱਥੇ 2018 ਦੇ ਵਿੱਚ ਮੱਡ ਸਲਾਈਡਿੰਗ ਤੇ ਫਲੱਡਿੰਗ ਹੋਈ ਸੀ। 5 ਸਾਲਾਂ ਬਾਅਦ ਜਿਹੜਾ ਇੰਨਾ ਜ਼ਿਆਦਾ ਨੁਕਸਾਨ ਉੱਥੇ ਹੋ ਰਿਹਾ। ਨੈਸ਼ਨਲ ਗਾਰਡ ਕੈਲੀਫੋਰਨੀਆ ਦੇ ਵੀ ਉੱਥੇ ਗਵਰਨਰ ਨੇ ਜਿਹੜੇ ਆ ਉਹ ਭੇਜ ਦਿੱਤੇ ਹੈਗੇ ਆ। ਸੋ ਇਹ ਸੈਕਰਾਮੈਂਟੋ ਤੇ ਸਨਮਾਈਕਿਨ ਰਿਵਰ ਦੋਨੋਂ ਇਹਨਾਂ ਦੇ ਉੱਤੇ ਵੀ ਜਿਹੜੀ ਫਲੱਡ ਸਟੇਜ ਦੇ ਉੱਤੇ ਹੁਣ ਇਸ ਟਾਈਮ ਜੋ ਆ ਸਿਚੁਏਸ਼ਨ ਪਹੁੰਚੀ ਹੋਈ ਆ। ਸੈਨ ਲੋਰੈਂਜ਼ੋ 24-25 ਫੁੱਟ ਦੇ ਉੱਤੇ ਪਾਣੀ ਉੱਥੇ ਜਾ ਰਿਹਾ ਹੈਗਾ ਜੀ। 2018 ਦੀ ਜਿਹੜੀ ਹਰਜੋਤ ਸਿੰਘ ਨੇ ਮੌਂਟੇਸੀਟੋ ਦੀ ਗੱਲ ਕਰਦੇ ਆ, ਉਦੋਂ 23 ਜਣਿਆਂ ਦੀਆਂ ਮੌਤਾਂ ਹੋਈਆਂ ਸੀ ਉੱਥੇ। ਮੱਡ ਤੇ ਡੈਬਰੀਜ਼ ਜਿਹੜੀ ਥਾਮਸ ਫਾਇਰ ਤੋਂ ਬਾਅਦ ਦੇ ਵਿੱਚ ਜਿਹੜੀ ਉਹ ਆਈ ਸੀ, 100 ਤੋਂ ਵੱਧ ਘਰਾਂ ਦਾ ਨੁਕਸਾਨ ਵੀ ਨਾਲ ਉਸ ਤੇ ਹੋਇਆ ਸੀਗਾ। ਸੋ ਇਹ ਬੜੀ ਚਿੰਤਾਜਨਕ ਸਥਿਤੀ ਜਿਹੜੀ ਹੈ ਇਸ ਟਾਈਮ ਬਣੀ ਪਈ ਹੈ ਜੀ। ਥੋੜਾ ਜਿਹਾ ਇੱਕ ਕਵਰਾਂ ਕਰਕੇ ਫਿਰ ਆਪਾਂ ਬ੍ਰੇਕ ਲੈਣੀ ਆ, ਤੇ ਕਿਉਂਕਿ ਅੱਜ ਇੰਸ਼ੋਰੈਂਸ ਦਾ ਵੀ ਗੱਲਬਾਤ ਕਰਨੀ ਆ। ਤੇ ਜੇ ਫੈਡਰਲ ਲੈਵਲ ਦੇ ਉੱਤੇ ਆਪਾਂ ਗੱਲਬਾਤ ਕਰਦੇ ਜਾਈਏ